ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਇੱਕ ਭਾਈ ਨੇ ਨਾ ਕਮੈਂਟ ਕੀਤਾ ਸੀ ਕਿ ਭਾਈ ਪੰਜਾਬੀ ਦੇ ਇੰਨੇ ਲਹਿਜੇ ਨੇ, ਕੋਈ 12 ਲਹਿਜੇ ਨੇ, ਕਿਹੜਾ ਲਹਿਜਾ ਲਾਜ਼ਮੀ ਕਰੀਏ ਪੰਜਾਬ ਦੇ ਵਿੱਚ। ਆਂਦਾ ਮੈਂ ਪੋਟੋਹਾਰੀ ਹਾਂ ਅਤੇ ਮੈਨੂੰ ਪੰਜਾਬੀ ਦੀ ਸਮਝ ਜਿਹੜੀ ਹੈ ਨਾ, ਪੰਜਾਬੀ ਫਿਲਮਾਂ ਵੇਖ ਕੇ ਆਈ ਹੈ, ਪਹਿਲਾਂ ਮੈਨੂੰ ਨਹੀਂ ਸੀ ਹੁੰਦੀ। ਅਤੇ ਮੈਂ ਕਿਹਾ ਨਹੀਂ ਯਾਰ ਵੀਰੇ, ਇੰਝ ਦੀ ਗੱਲ ਕੋਈ ਨਹੀਂ ਹੈ। ਆਪਣੀ ਜ਼ੁਬਾਨ ਦਾ ਦੂਜਾ ਲਹਿਜਾ ਤੁਹਾਨੂੰ ਸਮਝਣ 'ਚ ਥੋੜ੍ਹੀ ਜਿਹੀ ਮੁਸ਼ਕਿਲ ਹੁੰਦੀ ਹੈ। ਉਹਦੀ ਵਜ੍ਹਾ ਇਹ ਵੀ ਕਿ ਸਾਨੂੰ ਇਹਨਾਂ ਉਰਦੂ ਪੜ੍ਹਾਈ ਜੇ, ਇਹਨਾਂ ਸਾਨੂੰ ਸਾਰੇ ਲਹਿਜਿਆਂ ਦੇ ਸ਼ਾਇਰ ਪੜ੍ਹਾਏ ਹੁੰਦੇ, ਸਾਰੇ ਲਹਿਜਿਆਂ ਦੇ ਲਫ਼ਜ਼ ਪੜ੍ਹਾਏ ਹੁੰਦੇ, ਆਪਣੀ ਤਾਰੀਖ, ਆਪਣੀ ਜ਼ੁਬਾਨ ਦੀ ਤਾਰੀਖ, ਆਪਣੀ ਕੌਮ ਦੀ ਤਾਰੀਖ ਪੜ੍ਹਾਈ ਹੁੰਦੀ, ਅਤੇ ਸਾਡੇ ਵਾਸਤੇ ਮੁਸ਼ਕਿਲ ਨਹੀਂ ਸੀ ਹੋਣੀ। ਅਤੇ ਤੂੰ ਇੰਝ ਕਰਨਾ, ਤੂੰ ਪੰਜਾਬੀ ਫਿਲਮਾਂ ਵੇਖੀਆਂ ਨੇ ਅਤੇ ਤੈਨੂੰ ਪੰਜਾਬੀ ਆ ਗਈ ਹੈ, ਤੂੰ ਪਸ਼ਤੋ ਫਿਲਮਾਂ ਵੇਖ, ਜੇ ਤੈਨੂੰ ਪਸ਼ਤੋ ਆਈ ਤਾਂ ਮੈਨੂੰ ਦੱਸੀ। 1-2 ਘੰਟੇ ਦੀ ਪਸ਼ਤੋ ਫਿਲਮ ਤੁਸੀਂ ਨਹੀਂ ਵੇਖ ਸਕਦੇ ਕਿਉਂਕਿ ਤੁਹਾਨੂੰ ਸਮਝ ਹੀ ਨਹੀਂ ਆਉਣੀ ਉਹ ਕਹਿ ਕੀ ਰਹੇ ਨੇ। ਲੇਕਿਨ ਉਹ ਸਿੱਖ ਫਿਲਮਾਂ ਬਣਾਉਂਦੇ ਨੇ, ਤੁਸੀਂ ਰਾਵਲਪਿੰਡੀ ਔਰ ਅਟਕ 'ਚ ਬਹਿ ਕੇ ਵੇਖ ਲੈਂਦੇ ਹੋ, ਜਾਂ ਤੁਸੀਂ ਜਿਹੜਾ ਹਜ਼ਾਰਾ ਦੇ ਵਿੱਚ ਬਹਿ ਕੇ ਵੇਖ ਲੈਂਦੇ ਹੋ, ਅਤੇ ਇਹਦਾ ਮਤਲਬ ਇਹ ਵੀ ਕਿ ਤੁਹਾਡੀ ਜ਼ੁਬਾਨ ਦਾ ਦੂਜਾ ਲਹਿਜਾ ਹੈ ਔਰ ਤੁਹਾਨੂੰ ਉਹ ਸਮਝ ਹੁੰਦਾ। 2-4 ਲਫ਼ਜ਼ਾਂ ਦੀ ਨਹੀਂ ਸਮਝ ਹੁੰਦੀ ਅਤੇ ਉਹਦੇ ਨਾਲ ਬਦਲ ਨਹੀਂ ਜਾਂਦਾ। ਅੱਛਾ, ਮੈਂ ਹੁਣ ਨਾ ਇੱਕ ਪਸ਼ਤੋ ਦਾ ਸ਼ੇਰ ਮੇਰੇ ਸਾਹਮਣੇ ਆਇਆ ਅਤੇ ਮੈਂ ਉਹ ਲਿਖਿਆ, ਇਹ ਵੇਖੋ। ਇਹ ਕਿਉਂਕਿ ਸਾਡੀ ਜਿਹੜੀ ਹੈ ਨਾ ਰਸਮੁਲ ਹੱਤ ਇੱਕੇ, ਅਤੇ ਮੈਂ ਪਸ਼ਤੋ ਪੜ੍ਹ ਤੇ ਲਾਂਗਾ, ਪਤਾ ਨਹੀਂ ਸਹੀ ਲਫ਼ਜ਼ ਪੜ੍ਹਾਂਗਾ ਜਾਂ ਨਹੀਂ, ਲੇਕਿਨ ਮੈਨੂੰ ਇਹਦੇ ਇੱਕ ਲਫ਼ਜ਼ ਦਾ ਮਤਲਬ ਵੀ ਨਹੀਂ ਪਤਾ ਕੀ ਹੈ ਪਸ਼ਤੋ ਦਾ। ਜਾਨ ਬ ਮੁੜ ਕਮ ਹੋ ਸਤਾ ਪਾਟੇ ਤਾਬੇ ਦਰੂਵਾਨਾ ਵੜਮ, ਯਾਨੀ ਕਿ 1-2 ਜੁਮਲੇ ਲਿਖੇ ਨੇ, ਮੈਨੂੰ ਕੁਛ ਨਹੀਂ ਪਤਾ ਗਿਆ ਕੀ ਲਿਖੇ ਹੈ, ਮਤਲਬ ਨਹੀਂ ਹੁੰਦਾ। ਅਤੇ ਆਉਂਦੇ ਨਾ ਸਰਾਇਕੀ ਵੱਖਰੀ ਜ਼ੁਬਾਨ ਹੈ, ਅਤੇ ਇਹ ਬੜਾ ਮਸ਼ਹੂਰ ਅਦਨਾਨ ਢੋਲ ਦਾ ਗਾਣਾ ਹੈ, ਡੋਲਾ ਤੇ ਮੈਥੋਂ ਦੂਰ ਗਿਆ ਹੈ ਹੋ ਕੇ ਸੱਜਣ ਮਜਬੂਰ ਗਿਆ। ਮੈਨੂੰ ਦੱਸੋ ਇਹਦੇ ਵਿੱਚ ਕਿਹੜੀ ਵੱਖਰੀ। ਉਹ ਇੱਕ ਬੰਦਾ ਕਹਿ ਰਿਹਾ ਸੀ भाई सराइकी तो जो है ना बिल्कुल ही ਵੱਖਰੀ ਜ਼ੁਬਾਨ ਹੈ ਪੰਜਾਬੀ ਸੇ। ਮੈਨੂੰ ਦੱਸੋ ਇਹ ਡੋਲਾ ਤੇ ਮੈਥੋਂ ਦੂਰ ਗਿਆ ਹੈ ਹੋ ਕੇ ਸੱਜਣ ਮਜਬੂਰ ਗਿਆ, ਇਹਦੇ 'ਚ ਕੀ ਵੱਖਰਾ ਹੈ ਪੰਜਾਬੀ ਤੋਂ। ਅੱਛਾ, ਤੁਸੀਂ ਹਿੰਦਕੋ ਟੱਪੇ ਜਾ ਕੇ ਲਿਖੋ YouTube 'ਤੇ ਅੱਗੇ ਆਈਏਗਾ, ਕੋਚ ਕਰਾਚੀ ਦੀ ਪਏ ਟਿਕਟਾਂ ਲੈਨੇ ਆ, ਤੇਰੇ ਕਿਤੇ ਚੰਨ ਮਾਈਆ ਗੱਲਾਂ ਜੱਗ ਦੀਆਂ ਸਹਿਨੇ ਆ। ਇਹ ਆਂਦੇ ਨੇ ਹਿੰਦਕੋ ਵੱਖਰੀ ਜ਼ੁਬਾਨ ਹੈ। ਮੈਨੂੰ ਇਹ ਪੜ੍ਹਾਈ ਨਹੀਂ ਗਈ ਅਤੇ ਮੈਨੂੰ ਇਹ ਕਿਵੇਂ ਹੁੰਦੀ ਹੈ ਅਤੇ ਇਹਦੇ 'ਚ ਵੱਖਰਾ ਕੀ ਹੈ, ਮੈਨੂੰ ਇਸ ਸ਼ੇਰ 'ਚ ਦੱਸੋ। ਪੋਠੋਹਾਰੀ ਜਾ ਕੇ YouTube 'ਤੇ ਲਿਖੋ ਅਤੇ ਇਹ ਆ ਜਾਏਗਾ, ਬਹਾਰਾਂ ਹੋਸਣ ਅਸਾਂ ਨਾ ਹੋਸਾਂ, ਇਹ ਮੇਲੇ ਜ਼ਿੰਦਗੀ ਦੇ ਲੱਗਦੇ ਰਹਿਸਣ। ਮੈਨੂੰ ਪੋਠੋਹਾਰ ਮੈਂ ਨਹੀਂ, ਮੇਰਾ ਗੁਜਰਾਂ ਵਾਲਾ ਸ਼ਹਿਰ ਹੈ, ਸਿਆਲਕੋਟ ਸ਼ਹਿਰ ਹੈ, ਮੈਨੂੰ ਕਿਵੇਂ ਆਉਂਦੀ ਹੈ। ਅੱਛਾ, ਇਹ ਮਾਝੀ ਦੁਆਬੀ ਦਾ ਸ਼ੇਰ ਹੈ, ਸਿੱਖਾਂ ਦੀ ਇੱਕ ਗਾਣਾ ਹੈ, ਕਿਸ ਯਾਰੀ ਦਾ ਰੌਲਾ ਪਾਨਾ ਕਿਹੜੀ ਮਿੱਤਰਤਾਈ, ਇਸ ਦੁਨੀਆ ਦੀ ਭੋਲੇ ਪੰਛੀ ਸਮਝ ਨਾ ਤੈਨੂੰ ਆਈ। ਅਤੇ ਮੈਂ ਪੰਜਾਬੀ ਕੌਮ ਨੂੰ ਆਉਂਦਾ, ਤੁਸੀਂ ਭੋਲੇ ਪੰਛੀ ਹੋ, ਤੁਹਾਨੂੰ ਸਮਝ ਨਹੀਂ ਆਈ। ਤੁਹਾਡੀ ਜ਼ੁਬਾਨ ਦੇ ਮੁਖਤਲਿਫ ਲਹਿਜਿਆਂ ਨੂੰ ਵੱਖਰੀਆਂ ਜ਼ੁਬਾਨਾਂ ਦੱਸਿਆ ਜਾ ਰਿਹਾ, ਔਰ ਤੁਸੀਂ ਐਡੇ ਮੰਮੀ ਡੈਡੀ ਔਰ ਇੰਨੇ ਬ੍ਰੇਨ ਵਾਸ਼ ਹੋ। ਤੁਹਾਨੂੰ ਕਿਹਾ ਜਾਏ ਨਾ ਪੜ੍ਹੇ ਲਿਖੇ ਪੰਜਾਬੀ, ਪਤਾ ਕੀ ਆਉਂਦੇ ਨੇ ਉਹਨਾਂ ਨੂੰ, ਕਿਹਾ ਜਾਏ ਨਾ ਪੰਜਾਬ ਦੀ ਵੰਡ ਕਰਨੀ, ਉਹ ਆਉਂਦੇ ਨੇ 8 ਜਿਹੜੀਆਂ ਨਾ ਡਿਵੀਜ਼ਨਾਂ ਨੇ ਅਤੇ 8 ਸੂਬੇ ਬਣਾ ਦਿਓ। ਅਤੇ ਜਿੰਨੇ ਸਾਡੇ ਪੜ੍ਹੇ ਲਿਖੇ ਪੰਜਾਬੀਆਂ ਦੀ ਗੱਲ ਕਰ ਰਿਹਾ, ਅਨਪੜ੍ਹ ਸਿੰਧੀ, ਅਨਪੜ੍ਹ ਪਸ਼ਤੂਨ, ਅਨਪੜ੍ਹ ਬਲੋਚ ਨੂੰ ਵੀ ਕਹੋ ਨਾ, ਉਹਨਾਂ ਦਾ ਸੂਬਾ ਵੰਡਣਾ ਹੈ। ਹਾਲਾਂ ਹਜ਼ਾਰਾ ਜਿਹੜਾ ਹਿੰਦਕੋ ਪੰਜਾਬੀ ਦਾ ਲਹਿਜਾ ਹੈ, ਅਤੇ ਉਹ ਜੇ ਪਸ਼ਤੂਨਾਂ ਨੂੰ ਕਹੋ ਨਾ ਹਿੰਦਕੋ ਲਹਿਦਾ ਕਰਨਾ ਹੈ, ਅਤੇ ਉਹ ਕਹਿਣਗੇ ਸਾਡੀ ਜਾਨ 'ਤੇ ਖੇਡ ਕੇ ਲਹਿਦਾ ਕਰੋਗੇ। ਸਿੰਧੀ ਕਹਿਣਗੇ ਕਰਾਚੀ ਜਾਨ 'ਤੇ ਖੇਡ ਕੇ ਲਹਿਦਾ ਕਰਾਂਗੇ। ਬਲੋਚਾਂ ਨੂੰ ਕਿਹਾ ਜਾਏ ਨਾ ਕਿ ਪਸ਼ਤੂਨ ਇਲਾਕਾ ਲਹਿਦਾ ਕਰੋ ਬਲੋਚਿਸਤਾਨ ਤੋਂ, ਉਹ ਆਉਂਦੇ ਨੇ ਸਾਡੀ ਜਾਨ ਤੋਂ। ਸਿਰਫ ਸਾਡੀ ਪੰਜਾਬੀ ਕੌਮ ਨੂੰ ਐਡਾ ਬ੍ਰੇਨ ਵਾਸ਼ ਕੀਤਾ ਗਿਆ ਹੈ ਕਿ ਇੱਕੋ ਜ਼ੁਬਾਨ ਦੇ ਮੁਖਤਲਿਫ ਲਹਿਜਿਆਂ ਨੂੰ ਇਹ ਆਉਂਦੇ ਨੇ ਕਿ ਵੱਖਰੀਆਂ ਜ਼ੁਬਾਨਾਂ ਨੇ। ਜੇ ਕੋਈ ਬੰਦਾ ਇਨਸਾਫ ਨਾਲ, ਮੇਰੀ ਕਿਸੇ ਭਰਾ ਨਾਲ ਕੋਈ ਲੜਾਈ ਨਹੀਂ ਹਿੰਦਕੋ ਬੋਲਣ ਵਾਲਿਆਂ ਨਾਲ, ਸਰਾਇਕੀ ਵਾਲਿਆਂ ਨਾਲ, ਮੈਨੂੰ ਇਹ ਦੱਸੋ ਇਹ ਜੋ ਲਿਖੇ ਨੇ ਲਫ਼ਜ਼ ਇਹਨਾਂ 'ਤੇ ਮੇਰੀ ਮਾਂ ਬੋਲੀ 'ਚ ਕੀ ਫ਼ਰਕ ਹੈ।